ਅਗਲੀ ਗੱਲ ਕਰੀਏ, ਇੱਕ 13 ਸਾਲਾਂ ਦਾ ਜਿਹੜਾ ਮੁੰਡਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹ ਉਸ ਦੇ ਉੱਤੇ ਕਥਿਤ ਦੋਸ਼ ਨੇ ਵੀ ਉਸ ਨੇ ਆਤਿਸ਼ਬਾਜ਼ੀ ਚਲਾਈ, ਜਿਸ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹ ਵਾਈਲਡ ਫਾਇਰ ਲੱਗੀ ਆ। ਇਹ ਲਗੂਨਾ ਬੀਚ ਦੇ ਵਿੱਚ ਜਿਹੜੀ ਰੈਂਚੋ ਫਾਇਰ ਲੱਗੀ ਸੀ, ਉਹ ਅੱਗ ਬੜੀ ਤੇਜ਼ੀ ਦੇ ਨਾਲ ਫੈਲੀ, ਜਿਸ ਕਰਕੇ 100 ਤੋਂ ਵੱਧ ਘਰਾਂ ਨੂੰ ਉੱਥੋਂ ਖਾਲੀ ਕਰਵਾਉਣਾ ਪਿਆ ਸੀਗਾ। ਸੋ ਕਹਿੰਦੇ ਵੀ ਜਿਹੜੇ 100 ਕੈਨੀਅਨ ਹੋਮਸ ਆ ਉਹਨਾਂ ਦੀ ਇਵੈਕੂਏਸ਼ਨ ਇਸ ਕਰਕੇ ਹੋਈ ਸੀਗੀ। ਰੈਂਚੋ ਫਾਇਰ ਨੂੰ ਬੁਝਾਉਣ ਦੇ ਲਈ 에ਅਰ ਸਪੋਰਟ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਰਿਸੋਰਸਿਸ ਓਬਵੀਅਸਲੀ ਲੱਗੇ ਸੀ। 4 ਏਕੜ ਦੇ ਵਿੱਚ ਇਹ ਅੱਗ ਫੈਲੀ ਸੀ, ਪਰ ਉਸ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਕਾਬੂ ਪਾ ਲਿਆ ਗਿਆ ਸੀਗਾ। ਜਿਹੜੇ ਪੁਲਿਸ ਨੇ ਸ਼ੁਰੂਆਤ ਦੇ ਵਿੱਚ 2 ਜਿਹੜੇ ਜੁਵੇਨਾਈਲਸ ਆ ਉਹਨਾਂ ਨੂੰ ਡਿਟੇਨ ਕੀਤਾ ਸੀ, ਜੋ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਤਾਂ ਵਿਟਨੈਸ ਸੀਗੇ, ਸਸਪੈਕਟ ਨਹੀਂ ਸਨ। ਤੇ ਇਵੈਂਚੁਅਲੀ ਉਹਨਾਂ ਨੂੰ ਇੱਕ ਵੀਡੀਓ ਐਵੀਡੈਂਸ ਮਿਲਿਆ, ਜਿਸ ਵਿੱਚ ਇਹ 13 ਸਾਲਾਂ ਦਾ ਜਿਹੜਾ ਟੀਨੇਜਰ ਆ ਉਹ ਆਤਿਸ਼ਬਾਜ਼ੀ ਨੂੰ ਲਾਈਟ ਕਰਦਾ ਆ ਤੇ ਬਾਅਦ ਦੇ ਵਿੱਚ ਉੱਥੋਂ ਦੌੜ ਜਾਂਦਾ ਆ। ਤਾਂ ਉਸ ਤੋਂ ਕੁਛ ਚਿਰ ਬਾਅਦ ਕਹਿੰਦੇ ਵੀ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਉੱਤੇ ਹੁਣ ਫੈਲਨੀ ਰੈਕਲੈਸ ਬਰਨਿੰਗ ਆਫ ਫੋਰੈਸਟ ਲੈਂਡ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ ਤੇ ਇਸ ਟੀਨੇਜਰ ਨੂੰ ਹੁਣ ਪਰਿਵਾਰ ਦੇ ਕੋਲ, ਉਹਦੇ ਪੇਰੈਂਟਸ ਦੇ ਕੋਲ ਛੱਡ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਦਰਜਨਾਂ ਹੀ ਜਿਹੜੀਆਂ ਅੱਗਾਂ ਆ ਲਗੂਨਾ ਬੀਚ ਦੇ ਇਰਦ ਗਿਰਦ ਉਸ ਹਫਤੇ ਦੇ ਵਿੱਚ ਲੱਗੀਆਂ ਸੀ, ਤੇ ਹੁਣ ਕਹਿੰਦੇ ਵੀ ਅੱਗਾਂ ਦਾ ਖਤਰਾ ਇਸ ਲਈ ਵੀ ਜ਼ਿਆਦਾ ਹੈ ਵੀ ਆਉਂਦੇ ਵੀਕ ਦੇ ਵਿੱਚ 100 ਤੋਂ ਉੱਤੇ ਜਿਹੜਾ ਟੈਂਪਰੇਚਰ ਆ ਉਹ ਰਹਿਣ ਵਾਲਾ ਹੈ ਤੇ ਹਿਊਮਿਡਿਟੀ ਕਾਫੀ ਜ਼ਿਆਦਾ ਘਟੇਗੀ, ਜਿਸ ਕਰਕੇ ਅੱਗ ਦਾ ਜਿਹੜਾ ਖਤਰਾ ਆ ਉਹ ਹੋਰ ਵੀ ਜ਼ਿਆਦਾ ਹੋ ਜਾਵੇਗਾ। ਸੋ ਮਾਦਰੇ ਫਾਇਰ ਇਸ ਮੌਕੇ ਜੋ ਉਹ ਵੀ ਸਦਰਨ ਕੈਲੀਫੋਰਨੀਆ 'ਚ ਲੱਗੀ ਹੋਈ ਆ, ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ, ਉਹ ਕੈਲੀਫੋਰਨੀਆ ਦੀ ਇਸ ਸਾਲ ਦੀ ਸਭ ਤੋਂ ਵੱਡੀ ਅੱਗ ਬਣ ਚੁੱਕੀ ਆ। ਹੁਣ ਤੱਕ 125 ਸਕੁਅਰ ਮੀਲ ਦੇ ਵਿੱਚ ਉਹ ਫੈਲੀ ਹੋਈ ਆ ਤੇ ਇਸ ਦੇ ਉੱਤੇ 60% ਤੱਕ ਕਾਬੂ ਪਾਇਆ ਜਾ ਚੁੱਕਾ ਆ।